ਪ੍ਰਦੇਸ਼ ਟਾਈਮਸ ਟੀਵੀ ਵੱਲੋਂ ਮੈਂ ਬਲਵੀਰ ਸਿੰਘ ਐਮਏ ਤੁਹਾਡੇ ਨਾਲ ਮੁਖਾਤਬ ਹਾਂ। ਅੱਜ ਮੈਂ ਪਾਕਿਸਤਾਨ ਦੇ ਵਿੱਚ ਜਿਹੜੇ ਚੈਨਲ ਚੱਲਦੇ ਨੇ, ਜਾਂ ਉਹ ਕਹਿ ਲਓ ਕਿ ਲਹਿੰਦੇ ਪੰਜਾਬ 'ਚ ਜਿਹੜੇ ਚੈਨਲ ਚੱਲਦੇ ਨੇ, ਉਹਨਾਂ ਦੇ ਬਾਰੇ 'ਚ ਗੱਲ ਕਰਨ ਲੱਗਿਆ। ਲਹਿੰਦੇ ਪੰਜਾਬ ਵਿੱਚ 1947 ਤੋਂ ਪਹਿਲਾਂ ਦੇ ਜਿਹੜੇ ਉਜਾੜੇ ਪਏ ਸਨ, ਇੱਧਰਲੇ ਪੰਜਾਬ ਤੋਂ ਉੱਧਰ ਲੋਕ ਗਏ, ਉੱਧਰਲੇ ਪੰਜਾਬ ਤੋਂ ਇੱਧਰ ਲੋਕ ਗਏ, ਉਹਨਾਂ ਨੂੰ ਰਿਕਾਰਡ ਕਰਨ ਵਾਲੇ ਸੱਜਣਾ ਮਿੱਤਰਾਂ ਨੇ ਦੋਵਾਂ ਪੰਜਾਬਾਂ ਨੂੰ ਬਹੁਤ ਨੇੜੇ ਲਿਆ ਕੇ ਬਿਠਾ ਦਿੱਤਾ ਹੈ। ਉਹਦੇ 'ਚ ਬਹੁਤ ਸਾਰੇ ਸੱਜਣ ਨੇ। ਕੁਝ ਇੱਕ ਸੱਜਣਾ ਦਾ ਮੈਂ ਨਾਂ ਲਵਾਂਗਾ ਜਿਨ੍ਹਾਂ ਨੂੰ ਮੈਂ ਵੀਡੀਓ ਰਾਹੀਂ ਇੱਕ ਪਿੰਡ ਪੰਜਾਬ ਦਾ ਦੇ ਨਾਸਰ ਕਸਾਨਾ ਜੀ ਵੱਲੋਂ ਇਕੱਠੇ ਕਰਕੇ ਇੱਕ ਜਗ੍ਹਾ 'ਤੇ ਉਹਨਾਂ ਦੀ ਰਿਕਾਰਡਿੰਗ ਕੀਤੀ ਗਈ। ਉਹਨਾਂ ਦੇ ਦਿਲਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਦੱਸੀਆਂ ਗਈਆਂ। ਉਹਨਾਂ ਭਾਵਨਾਵਾਂ ਨੂੰ ਸੁਣ ਕੇ ਮੇਰੇ ਮਨ 'ਚ ਬੜੇ ਹੀ ਬਲਬਲੇ ਉੱਠੇ ਕਿ ਮੈਂ ਅੱਜ ਕੁਝ ਨਾ ਕੁਝ ਤੁਹਾਨੂੰ ਕਵਾਂ। ਕੀ ਕਵਾਂ? ਇਸ ਤੋਂ ਪਹਿਲਾਂ ਮੈਂ ਤੁਹਾਡਾ ਉਹਨਾਂ ਸਾਰੇ ਸੱਜਣਾਂ ਦਾ ਧੰਨਵਾਦ ਕਰਦੇ ਹਾਂ, ਜਿਸ ਦੇ ਵਿੱਚ ਨਾਸਰ ਕਸਾਨਾ ਜੀ ਤੇ ਨਹੀਂ, ਜਿਨ੍ਹਾਂ ਨੇ ਇਕੱਠੇ ਕੀਤੇ, ਜ਼ਹੀਰ ਅਬਾਸ ਸਾਹਿਬ ਪੰਜਾਬ ਕਹਾਣੀ, ਰਾਣਾ ਫਰੂਕ ਤਾਹਿਰ, PK ਵਿਰਸਾ, ਤਾਹਿਰ ਅਕਬਰ ਸਾਹਿਬ 1947 ਇੰਡਸ ਡਾਇਰੀ ਵਾਲੇ। ਉਹਨਾਂ ਦੀ ਬੋਲੀ ਸੁਣ ਕੇ ਬੜਾ ਹੀ ਮਜ਼ਾ ਆਇਆ। ਉਹਨਾਂ ਦੀ ਪੋਠੋਹਾਰੀ ਜਾਂ ਜਿਹੜੀ ਵੀ ਉਹਨਾਂ ਨੇ ਬੋਲੀ, ਕਿਉਂਕਿ ਪੰਜਾਬੀ ਦੀਆਂ 12 ਉਪ ਬੋਲੀਆਂ ਨੇ, ਉਹਨਾਂ ਵਿੱਚੋਂ ਇੱਕ ਇਹ ਵੀ ਹੈ ਜਿਹੜੀ ਤਾਰਿਕ ਅਕਬਰ ਸਾਹਿਬ ਬੋਲਦੇ ਸਨ। ਯਾਸਰ ਮਲਿਕ ਸਾਂਝਾ ਪੰਜਾਬ 1947, ਇਮਰਾਨ ਮੁਸਤਫਾ ਸਾਹਿਬ ਪੰਜਾਬੀ ਵਿਹੜਾ, ਜ਼ਾਹਿਦ ਹੁੰਜਰਾ ਸਾਹਿਬ ਦੀ ਪੰਜਾਬ ਟਰੈਕਰ, ਮੁਹੰਮਦ ਸਰਫਰਾਜ਼ ਸਾਹਿਬ ਟੀਵੀ ਪੰਜਾਬ 47, ਖਾਦਿਮ ਹੁਸੈਨ ਜੀ ਸਾਂਝਾ ਪੰਜਾਬ, ਆਵਾਜ਼ ਖਾਨ ਲਸਾਰੀ ਜੀ ਸਾਂਝੇ ਵੇਲੇ ਵਾਲੇ। ਇਹਨਾਂ ਦੇ ਵਿੱਚ ਹੋਰ ਵੀ ਸੱਜਣ ਮਿੱਤਰ ਬੈਠੇ ਨੇ। ਮੈਂ ਉਹਨਾਂ ਦੇ ਵੱਖ-ਵੱਖ ਵਕਤਨ ਪਵਕਤਨ ਉਹਨਾਂ ਦੀਆਂ ਵੀਡੀਓ ਵੇਖਦਾ ਰਹਿਣਾ। ਜਿਹੜੀ ਗੱਲ ਮੈਨੂੰ ਅੱਜ ਕਹਿਣ 'ਤੇ ਮਜਬੂਰ ਹੋਣਾ ਪਿਆ, ਪ੍ਰਦੇਸ਼ ਟਾਈਮ ਟੀਵੀ ਜੋ ਮੈਂ YouTube 'ਤੇ ਚਲਾਉਣਾ, ਅਮਰੀਕਾ ਦੇ ਵਿੱਚ ਕੈਲੀਫੋਰਨੀਆ ਤੋਂ ਹਾਂ। ਪਹਿਲੀ ਗੱਲ ਤਾਂ ਮੈਂ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅਸੀਂ ਨਵੰਬਰ ਦੇ ਮਹੀਨੇ ਵਿੱਚ 10-11 ਦਿਨਾਂ ਵਾਸਤੇ ਲਾਹੌਰ ਆਏ ਸੀ ਅਤੇ ਪੰਜਾਬ ਦੇ ਵਿੱਚ ਅਸੀਂ ਕਾਫੀ ਜਗ੍ਹਾ 'ਤੇ ਆਪਣੇ ਗੁਰਦੁਆਰਾ ਸਾਹਿਬਾਨ ਨੂੰ ਦੇਖਣਾ ਸੀ ਅਤੇ ਆਪਣੇ ਪਿੰਡ ਵੇਖਣੇ ਸੀ। ਉਸ ਦੇ ਵਿੱਚ ਸਾਡਾ ਬਹੁਤ ਸਾਰੇ ਸੱਜਣਾਂ ਨੇ ਸਾਥ ਦਿੱਤਾ। ਇੱਕ ਸਭ ਤੋਂ ਚੰਗੀ ਗੱਲ ਇਹ ਹੋਈ ਕਿ ਮੈਨੂੰ ਜੋ ਵਹਿਮ ਸੀ ਉਹ ਨਿਕਲ ਗਿਆ ਕਿ ਉੱਧਰਲੇ ਪੰਜਾਬ 'ਚ ਸ਼ਾਇਦ ਲੋਕ ਸਾਨੂੰ ਉਸ ਤਰ੍ਹਾਂ ਨਹੀਂ ਬੁਲਾਉਣਗੇ ਜਿਸ ਤਰ੍ਹਾਂ ਸਾਡੇ ਮਾਂ-ਪਿਓ ਨੂੰ ਬੁਲਾਉਂਦੇ ਸੀ। ਮੈਂ ਬੇਸਿਕਲੀ ਮੇਰੇ ਮਾਂ-ਬਾਪ ਲਾਹੌਰ ਤੋਂ ਸਨ। ਲਾਹੌਰ ਦੇ ਬਾਹਰ ਉਹਨਾਂ ਦਾ ਡਾਇਰੀ ਸੀ, ਇੱਕ ਪੱਠਾ ਸੀ। ਲਾਹੌਰ ਦੇ ਵਿੱਚ ਕਿਧਰੇ ਦੁਕਾਨ ਵੀ ਸੀ ਉਹਨਾਂ ਦੀ। ਮੇਰੇ ਸਹੁਰਿਆਂ ਦਾ ਪਿੰਡ 91 ਚੱਕ ਆਰਬੀ ਧਨੂਆਣਾ, ਜਿੱਥੇ ਦੇ ਨਨਕਾਣਾ ਸਾਹਿਬ ਵਿੱਚ 21 ਫਰਵਰੀ 1921 ਨੂੰ 200 ਲੋਕਾਂ ਨੇ ਸ਼ਹੀਦੀ ਪਾਈ ਸੀ। ਅਤੇ ਉਸ ਜਗ੍ਹਾ 'ਤੇ ਮੇਰੇ ਜਿਹੜੇ ਸਹੁਰਾ ਸਾਹਿਬ ਨੇ, ਉਹਨਾਂ ਦੇ ਪਿਤਾ ਜੀ ਸਰਦਾਰ ਬਰਿਆਮ ਸਿੰਘ ਦਿਓਲ, ਅਤੇ ਉਹਨਾਂ ਦੇ ਪਰਿਵਾਰ ਵਿੱਚੋਂ 5 ਪੁੱਤਰਾਂ 'ਚੋਂ ਇੱਕ ਸਨ ਜਿਨ੍ਹਾਂ ਨੇ ਸ਼ਹੀਦੀ ਪਾਈ ਸੀ। ਉਹਨਾਂ ਦੇ ਪਿੰਡ ਵੀ ਮੈਂ ਗਿਆ ਸੀ, ਜਿੱਥੇ ਉਸ ਪਿੰਡ ਵਾਲਿਆਂ ਨੇ ਮੇਰੀ ਬਹੁਤ ਖਾਤਰ ਤਵੱਜੋ ਕੀਤੀ। ਉਹਨਾਂ ਦਾ ਮੈਂ ਬਹੁਤ ਮਸ਼ਕੂਰ ਹਾਂ। ਤੁਹਾਡਾ ਮਸ਼ਕੂਰ ਮੈਂ ਇਸ ਲਈ ਹਾਂ, ਅੱਜ ਮੈਂ ਬੋਲਣ 'ਤੇ ਇਸ ਲਈ ਭਰ ਕੇ ਤੁਹਾਨੂੰ ਭੇਜ ਰਿਹਾ ਕਿਉਂਕਿ ਮੈਂ ਫੋਨ ਦੇ ਰਾਹੀਂ ਨਾਸਰ ਕਸਾਨਾ ਜੀ ਨਾਲ ਗੱਲਾਂ ਕਰਦਾ ਰਹਿਣਾ। ਮੈਨੂੰ ਬੜਾ ਰਸ਼ਕ ਹੁੰਦਾ ਹੈ ਜਦੋਂ ਮੇਰੇ ਭਰਾ ਪੰਜਾਬੀ ਬੋਲੀ ਦੀ ਗੱਲ ਕਰਦੇ ਨੇ, ਪੰਜਾਬੀ ਬੋਲੀ 'ਚ ਗੱਲ ਕਰਦੇ ਨੇ। ਅਤੇ ਅੱਜ ਤੁਸੀਂ ਨਾਸਰ ਕਸਾਨਾ ਜੀ ਦੇ ਕਹੇ ਦੇ ਉੱਤੇ ਇਕੱਠੇ ਹੋਏ ਹੋ, ਇਹ ਮੈਨੂੰ ਬਹੁਤ ਹੀ ਚੰਗਾ ਲੱਗਿਆ, ਬਹੁਤ ਚੰਗਾ। ਕਿਉਂਕਿ ਇੱਕ ਜਗ੍ਹਾ ਇਕੱਠੇ ਹੋ ਕੇ ਬੈਠਣਾ, ਕਹਿੰਦੇ ਨੇ ਚੜ੍ਹਦੇ ਪੰਜਾਬ 'ਚ ਸ਼ਾਇਦ ਮੀਡੀਆ ਇਸ ਤਰ੍ਹਾਂ ਨਹੀਂ ਕਰ ਰਿਹਾ ਜਿਹੜਾ ਕਿ ਉਹਨਾਂ ਨੂੰ ਕਰਨਾ ਚਾਹੀਦਾ, ਪਰ ਲਹਿੰਦੇ ਪੰਜਾਬ ਦੇ ਵਿੱਚ ਨਾਸਰ ਕਸਾਨਾ ਜੀ ਨੇ, ਨਾਸਰ ਢਿੱਲੋਂ ਹੋਣਾ ਨੂੰ ਮੈਂ ਬੜੇ ਚਿਰ ਤੋਂ ਜਾਣਦਾ, ਉਹ ਪੰਜਾਬੀ ਲਹਿਰ ਪ੍ਰੋਗਰਾਮ ਕਰਦੇ ਨੇ। ਉਹਨਾਂ ਦੀ ਵਜ੍ਹਾ ਨਾਲ ਬਹੁਤ ਲੋਕ ਇਸ ਵੇਲੇ ਲਾਹੌਰ ਵਾਲੇ ਪਾਸਿਓਂ ਜਦੋਂ ਘੁੰਮ ਕੇ ਆਉਂਦੇ ਆ। ਅਸੀਂ ਤੁਹਾਡੇ ਗੁਣ ਇਸ ਲਈ ਗਾਉਂਦੇ ਹਾਂ ਕਿ ਤੁਸੀਂ ਸਾਡੇ ਪੈਰਾਂ ਥੱਲੇ ਆਪਣੀਆਂ ਤਲੀਆਂ ਵਿਛਾ ਦਿੱਤੀਆਂ।
ਆਪਣੇ ਹੱਥਾਂ ਦੀਆਂ ਤਲੀਆਂ ਤੁਸੀਂ ਸਾਡੇ ਪੈਰਾਂ ਥੱਲੇ ਵਿਛਾਈਆਂ। ਤੇ ਅੱਜ ਜਦੋਂ ਤੁਸੀਂ ਇਕੱਠੇ ਹੋਏ ਹੋ, ਇਹ ਮੇਰਾ ਫਰਜ਼ ਹੈ ਪੰਜਾਬੀ ਹੋਣ ਦੇ ਨਾਤੇ ਕਿ ਮੈਂ ਤੁਹਾਡੇ ਲਈ ਦੋ ਬੋਲ ਧੰਨਵਾਦ ਸਹਿਤ, ਧੰਨਵਾਦ ਦੇ, ਜਿਹਨੂੰ ਅੰਗਰੇਜ਼ੀ 'ਚ ਥੈਂਕ ਯੂ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਉਹ ਬੋਲਣਾ ਚਾਹੁੰਦਾ ਸੀ। ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਇੱਕ ਤਾਂ ਦਿਲ ਨੂੰ ਬੜੀ ਠੰਡ ਪਈ, ਦੂਸਰਾ ਇਹ ਕਿ ਜੇ ਲਹਿੰਦੇ ਪੰਜਾਬ ਵਿੱਚ ਸਾਡੇ ਇਹ ਜਿਹੜੇ ਯੂਟਿਊਬਰ ਨੇ, ਜਿਹੜੇ ਯੂਟਿਊਬ ਦੇ ਪ੍ਰੋਗਰਾਮਾਂ ਨੂੰ ਕਰਦੇ, ਉਹਨਾਂ ਨੂੰ ਕੀ ਤਕਲੀਫਾਂ ਨੇ, ਉਹ ਵੀ ਅੱਜ ਮੈਨੂੰ ਸੁਣਨ ਨੂੰ ਮਿਲੀਆਂ। ਸੱਜਣੋ, ਜ਼ਿੰਦਗੀ 'ਚ ਇੱਕ ਚੀਜ਼ ਯਾਦ ਰੱਖਣੀ, ਸਾਡੀ ਮਾਂ ਨੇ ਸਾਨੂੰ ਪੰਜਾਬੀ ਬੋਲੀ ਸਿਖਾਈ ਸੀ। ਪੰਜਾਬੀ ਬੋਲੀ ਲਈ ਤੁਸੀਂ ਜੋ ਵੀ ਕਰਕੇ ਜਾਓਗੇ, ਇਹ ਸਾਡੇ ਸਾਰੇ ਪ੍ਰੋਗਰਾਮ ਅਗਲੇ 1000 ਸਾਲ ਤੱਕ ਇੱਥੇ ਹੀ ਰਹਿਣਗੇ। ਇਹ ਮੇਰੀ ਗਰੰਟੀ ਹੈ, ਕਿਉਂਕਿ ਸਾਡੇ ਧੀਆਂ ਪੁੱਤਰ ਸਾਨੂੰ ਦੱਸਦੇ ਨੇ ਕਿ ਹੁਣ ਕੰਪਿਊਟਰ ਦਾ ਜ਼ਮਾਨਾ ਹੈ। ਕੰਪਿਊਟਰ ਕਿਧਰੇ ਨਹੀਂ ਜਾਂਦਾ, ਇਹ ਤਾਂ ਅੱਗੇ ਤੋਂ ਅੱਗੇ ਵਧੇਗਾ ਹੀ। ਔਰ ਤੁਹਾਡੀਆਂ ਕਈਆਂ ਗੱਲਾਂ ਹਜ਼ਾਰਾਂ ਸਾਲਾਂ ਤੱਕ ਯਾਦ ਰੱਖੀਆਂ ਜਾਣਗੀਆਂ। ਲੋਕ ਪੁਰਾਣੇ ਵਿਰਸੇ ਨੂੰ ਲੱਭਦੇ ਫਿਰਦੇ ਨੇ ਤੇ ਤੁਸੀਂ ਰਿਕਾਰਡ ਕਰ ਦਿੱਤਾ ਹੈ। ਅੱਜ ਤੁਸੀਂ ਇਕੱਠੇ ਹੋ ਕੇ ਜਿਹੜਾ ਮੁਜੱਸਮਾ ਕੀਤਾ ਹੈ, ਸਾਡੇ ਲਈ ਦਿਖਾਇਆ ਹੈ ਕਿ ਅਸੀਂ ਇਕੱਠੇ ਹੋ ਕੇ ਬੈਠ ਸਕਦੇ ਹਾਂ ਤੇ ਇਕੱਠੇ ਹੋ ਕੇ ਆਪਣੇ ਦੁੱਖ ਸੁੱਖ ਦੀ ਗੱਲ ਕਰ ਸਕਦੇ ਹਾਂ। ਮੈਂ ਤਾਂ ਇੱਕ ਹੀ ਗੱਲ ਕਹੂੰਗਾ, ਧੰਨਵਾਦ। ਤੇ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਤੁਹਾਡੀਆਂ ਮਾਵਾਂ ਦੇ, ਜਿਨ੍ਹਾਂ ਨੇ ਤੁਹਾਨੂੰ ਪੰਜਾਬੀ ਹੋਣ ਦਾ ਮਾਣ ਬਖਸ਼ਿਆ ਤੇ ਤੁਹਾਨੂੰ ਇਸ ਜਹਾਨ ਦੇ ਉੱਤੇ ਲਿਆ ਕੇ ਇਹ ਕੰਮ ਕਰਨ ਦੇ ਲਈ, ਇਹ ਸੇਵਾ ਕਰਨ ਦੇ ਲਈ ਅੱਗੇ ਕੀਤਾ। ਇਹ ਤੁਹਾਡੀਆਂ ਮਾਵਾਂ ਦੀਆਂ ਦੁਆਵਾਂ ਨੇ। ਜਿਉਂਦੀਆਂ ਰਹਿਣ ਤੁਹਾਡੀਆਂ ਮਾਵਾਂ, ਲੰਮੀਆਂ ਉਮਰਾਂ ਹੋਣ, ਉਹ ਜਿੱਥੇ ਵੀ ਹੁਣ ਹਨ, ਉਹਨਾਂ ਨੂੰ ਦੇ ਧੀਆਂ ਪੁੱਤਰ ਇਸ ਤਰ੍ਹਾਂ ਹੀ ਇੱਜ਼ਤਾਂ ਬਖਸ਼ਦੇ ਰਹਿਣ। ਤੇ ਤੁਹਾਡੇ ਵੱਲ ਆਉਣ ਨੂੰ ਬੜਾ ਹੀ ਮਨ ਕਰਦਾ ਹੈ ਬਾਰ-ਬਾਰ ਲੋਕਾਂ ਦਾ। ਮੈਂ ਨਵੰਬਰ 'ਚ ਆਇਆ ਸੀ, ਪਰ ਯਾਦ ਰੱਖਣਾ ਮੈਂ ਦੁਬਾਰਾ ਤੁਹਾਨੂੰ ਅਕਤੂਬਰ ਤੱਕ ਫਿਰ ਮਿਲਾਂਗਾ ਤੁਹਾਡੇ ਲਾਹੌਰ ਸ਼ਹਿਰ ਦੇ ਵਿੱਚ, ਵੱਖ-ਵੱਖ ਸ਼ਹਿਰਾਂ 'ਚ, ਲਾਲਪੁਰ ਵਿੱਚ ਵੀ, ਮੁਲਤਾਨ ਵਿੱਚ ਵੀ, ਜਿੱਥੇ ਜਿੱਥੇ ਹੁਕਮ ਹੋਏਗਾ ਮੈਂ ਜ਼ਰੂਰ ਆਵਾਂਗਾ। ਮੇਰਾ ਮਨ ਉੱਧਰ ਇਸ ਲਈ ਵੀ ਜਾਣ ਨੂੰ ਕਰਦਾ ਹੈ ਕਿ ਮੇਰਾ ਪਿਓ ਲਾਹੌਰ ਦੀਆਂ ਗਲੀਆਂ 'ਚ ਘੁੰਮਦਾ ਰਿਹਾ ਹੈ। ਲਾਹੌਰ ਤੋਂ ਉਹਨੇ FA ਕੀਤੀ ਸੀ। ਉਹ ਹਮੇਸ਼ਾ ਇੱਕੋ ਗੱਲ ਕਹਿੰਦੇ ਸਨ, ਉਹ ਜਿਹੜੇ ਭਰਾ ਨੇ ਲਾਹੌਰ ਵੱਲ ਦੇ ਪਾਸੇ, ਉਹ ਸਾਡੇ ਬਿਲਕੁਲ ਲਾਗਿਓ ਨੇ, ਨੇੜਿਓ ਨੇ, ਵਿੱਚੋਂ ਨੇ। ਉਹ ਤੁਹਾਡੇ ਨਾਲ ਦਗਾ ਨਹੀਂ ਕਰਨਾ, ਤੁਸੀਂ ਉਹਨਾਂ ਨਾਲ ਦਗਾ ਨਹੀਂ ਕਰਨਾ, ਕਿਉਂਕਿ ਉਹਨਾਂ ਨੇ ਤੁਹਾਡੇ ਨਾਲ ਕਦੀ ਵੀ ਭੈੜਾ ਵਿਵਹਾਰ ਨਹੀਂ ਕਰਨਾ, ਕਿਉਂਕਿ ਅਸੀਂ ਉਹਨਾਂ ਦੇ ਵਿੱਚ ਰਹਿ ਕੇ ਆਏ ਹਾਂ। ਵਿਛੋੜੇ ਪੈ ਗਏ, ਉਹ ਵੱਖਰੀ ਗੱਲ ਹੈ। ਬਾੜ ਲੱਗ ਗਈ ਹੈ, ਉਹ ਵੱਖਰੀ ਗੱਲ ਹੈ। ਪਰ ਬਾੜ ਤੋਂ ਪਰਲੇ ਪਾਸੇ ਜਿਹੜੀ ਠੰਡੀ ਹਵਾ ਆਉਂਦੀ ਹੈ, ਜਿਹੜਾ ਵੀ ਪਾਕਿਸਤਾਨ ਦੇ ਵਿੱਚ ਜਾਂਦਾ ਹੈ ਜਾਂ ਪੰਜਾਬ ਦੇ ਉਸ ਖਿੱਤੇ 'ਚ ਘੁੰਮਦਾ ਹੈ, ਉਸ ਦਾ ਫਰਜ਼ ਹੈ ਕਿ ਉਹ ਆ ਕੇ ਵਾਪਸ ਕੈਨੇਡਾ, ਅਮਰੀਕਾ, ਪੰਜਾਬ, ਇੰਡੀਆ, ਜਿੱਥੇ ਵੀ ਜਾਂਦਾ ਹੈ, ਉੱਥੇ ਉਸ ਹਵਾ ਦੇ ਠੰਡੇ ਬੁੱਲੇ ਦੀ ਗੱਲ ਜ਼ਰੂਰ ਕਰੇ। ਤੁਹਾਡੀਆਂ ਸਿਫਤਾਂ ਦੇ ਪੁਲ ਜ਼ਰੂਰ ਬੰਨੇ, ਕਿਉਂਕਿ ਤੁਸੀਂ ਸਿਫਤ ਦੇ ਲਾਇਕ ਹੋ। ਤੁਸੀਂ ਉਹਨਾਂ ਸਿਫਤਾਂ ਦੇ ਲਈ ਬਿਲਕੁਲ, ਅਸੀਂ ਤੁਹਾਨੂੰ ਸਲਾਮ ਕਰਦੇ ਹਾਂ ਕਿ ਤੁਸੀਂ ਸਾਨੂੰ ਲੋਕਾਂ ਨੂੰ ਸਿਰ 'ਤੇ ਚੁੱਕਦੇ ਹੋ, ਗਲਾਂ 'ਚ ਹਾਰ ਪਾਉਂਦੇ ਹੋ, ਸਾਡੇ 'ਤੇ ਫੁੱਲ ਸੁੱਟਦੇ ਹੋ, ਜਦ ਕਿ ਸਾਡੀ ਇੰਨੀ ਕੋਈ ਅਹਿਮੀਅਤ ਹੋਣੀ ਨਹੀਂ ਚਾਹੀਦੀ। ਪਰ ਤੁਸੀਂ ਜੋ ਅਹਿਮੀਅਤ ਦਿੰਦੇ ਹੋ, ਮੈਂ ਪੰਜਾਬ ਸਰਕਾਰ ਨੂੰ, ਹਿੰਦੁਸਤਾਨ ਸਰਕਾਰ ਨੂੰ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸਾਡੇ ਇਹਨਾਂ ਲਹਿੰਦੇ ਪੰਜਾਬ ਦੇ ਭਰਾਵਾਂ ਨੂੰ ਵੀ ਉਸੇ ਤਰ੍ਹਾਂ ਵੀਜ਼ਾ ਦਿਓ, ਜਿਸ ਤਰ੍ਹਾਂ ਤੁਸੀਂ ਸਾਨੂੰ ਲਾਹੌਰ ਵੱਲ ਜਾਂਦਿਆਂ ਨੂੰ ਇੱਕਦਮ ਵੀਜ਼ਾ ਦਿੰਦੇ ਹੋ। ਤੇ ਸਾਨੂੰ ਪਾਕਿਸਤਾਨ ਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਬਣਦਾ, ਜਿਹੜੇ 1 ਮਿੰਟ ਲਾਉਂਦੇ ਸਾਨੂੰ ਵੀਜ਼ਾ ਦੇਣ ਨੂੰ। ਉਹ ਪੁੱਛਦੇ ਤੱਕ ਨਹੀਂ ਕਿ ਤੁਸੀਂ ਭਾਈ ਉੱਥੇ ਕਿੱਥੇ ਜਾਣਾ, ਕਿੱਥੇ ਨਹੀਂ। ਤੁਸੀਂ ਗੁਰਦੁਆਰਾ ਸਾਹਿਬ ਲਿਖ ਦਿਓ, ਕਹਿੰਦੇ ਜਾਓ ਜੀ, ਖੁੱਲ੍ਹੇ ਘੁੰਮੋ ਜਿੱਥੇ ਮਰਜ਼ੀ, ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ। ਕਹਿਣਾ ਸਾਨੂੰ ਉੱਥੇ ਕਹਿੰਦੇ, ਸਾਡੇ ਹੀ ਭਰਾ ਨੇ, ਸਾਡੀਆਂ ਭੈਣਾਂ ਨੇ। ਔਰ ਇੱਕ ਗੱਲ ਮੈਂ ਜ਼ਰੂਰ ਦੱਸਾਂ ਕਿ ਮੈਂ ਆਉਂਦਾ ਹੋਇਆ ਕਈ ਆਪਣੇ ਭਰਾ ਬਣਾ ਕੇ ਆਇਆ, ਜਿਨ੍ਹਾਂ ਦਾ ਮੈਨੂੰ ਕਦੇ ਨਹੀਂ ਸੀ ਪਹਿਲਾਂ ਪਤਾ। ਉਹਨਾਂ ਨੂੰ ਮੈਂ ਰੋਜ਼ਾਨਾ ਫੋਨ ਕਰਦਾ, ਉਹਨਾਂ ਨਾਲ ਗੱਲਾਂ ਬਾਤਾਂ ਕਰਦਾ। ਧੰਨੂਆਣੀ ਦੇ ਲੋਕਾਂ ਨਾਲ ਮੈਂ ਗੱਲਾਂ ਬਾਤਾਂ ਕਰਦਾ ਰੋਜ਼। ਉੱਥੇ ਮਾਸਟਰ ਜੀ ਨੂੰ ਮੈਂ, ਇਲਿਆਸ ਸਾਹਿਬ ਨੂੰ ਜਾਣਨ ਲੱਗ ਗਿਆ, ਅਬਾਸ ਸਾਹਿਬ ਨੂੰ, ਅਤੇ ਸਾਡੇ ਮੁਦੱਸਰ ਸਾਹਿਬ ਨੂੰ ਮੈਂ ਉਹਨਾਂ ਦਾ ਵਾਕਫ ਹੋ ਗਿਆ। ਸਾਡੇ ਤਾਹਿਰ ਸੈਯਦ ਸਾਹਿਬ ਜਿਨ੍ਹਾਂ ਨੇ ਸਾਨੂੰ ਮਿਲਾਇਆ, ਉਹਨਾਂ ਨਾਲ ਮੈਂ ਗੱਲਾਂ ਬਾਤਾਂ ਕਰਦਾ ਰਹਿੰਦਾ ਹਾਂ। ਅਤੇ ਕਿਸਾਨਾ ਸਾਹਿਬ ਨਾਲ ਤੇ ਮੈਂ ਲੱਗਾ ਰਹਿੰਦਾ ਕਦੇ ਕਦੇ, ਜਦੋਂ ਵੀ ਮੇਰਾ ਮਨ ਕਰਦਾ, ਜਦੋਂ ਵੀ ਮੇਰਾ ਮਨ ਕਰੇ ਕਿ ਆਪਣੇ ਭਰਾਵਾਂ ਨਾਲ ਗੱਲ ਕਰਨੀ, ਤੇ ਇਹਨਾਂ ਨੂੰ ਫੋਨ ਕਰ ਲਈਦਾ। ਤੁਹਾਡੇ ਵਿੱਚੋਂ ਵੀ ਸੱਜਣੋ, ਕਿਸੇ ਨੇ ਵੀ ਮੈਨੂੰ ਜਿਹੜੇ ਵੇਲੇ ਵੀ ਤੁਹਾਡਾ ਮਨ ਕਰੇ ਫੋਨ ਕਰਨ ਨੂੰ ਕਰ ਸਕਦੇ ਹੋ। ਹੁਣ ਮਾਰਚ ਚੱਲ ਰਿਹਾ, ਸਾਡਾ ਤੇ ਤੁਹਾਡਾ ਵਕਤ ਇੱਕੋ ਹੀ ਹੋ ਜਾਣਾ। ਤੁਹਾਡੇ ਸ਼ਾਮ ਪੈ ਜਾਣੀ, ਸਾਡੇ ਸਵੇਰਾ ਹੋ ਜਾਣਾ। ਅਤੇ ਮੈਂ ਸਵੇਰ ਤੋਂ ਰਾਤ ਤੱਕ ਬਿਲਕੁਲ ਅਵੇਲੇਬਲ ਹਾਂ। ਜਦੋਂ ਮਰਜ਼ੀ ਫੋਨ ਕਰੋ, ਕਿਸੇ ਚੀਜ਼ ਬਾਰੇ ਪੁੱਛਣਾ ਮੈਨੂੰ ਦੱਸੋ। ਤੁਹਾਨੂੰ ਕਿਧਰੇ ਇੱਧਰ ਆਉਣ ਦਾ ਮੌਕਾ ਮਿਲੇ ਤਾਂ ਮੇਰਾ ਤੁਸੀਂ ਨੰਬਰ ਜ਼ਰੂਰ ਨੋਟ ਕਰਨਾ। ਜੋ ਸਾਡੇ ਕੋਲੋਂ ਸਰਿਆ ਭਰਾ ਸਾਡੇ ਹੋ, ਅਸੀਂ ਤੁਹਾਡੇ ਲਈ ਹਾਜ਼ਰ ਹੋਵਾਂਗੇ।
ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਜਿੰਦਾ ਦਿਲੀ ਦੇ ਨਾਲ ਇਸੇ ਤਰ੍ਹਾਂ ਇਹ ਕੰਮ ਕਰਦੇ ਜਾਓਗੇ। ਤੁਹਾਡੀ ਮਾਵਾਂ ਦੀ ਇੱਜ਼ਤ ਹੋਰ ਵਧੇਗੀ, ਤੁਹਾਡੇ ਪਿਓ ਦਾਦੇ ਦੇ ਨਾਂ ਵੱਡੇ ਹੋਣਗੇ। ਪਬਲਿਕ ਦੇ ਵਿੱਚ, ਲੋਕਾਂ ਦੇ ਵਿੱਚ ਜਦੋਂ ਤੁਹਾਡਾ ਨਾਂ ਜਾਏਗਾ ਤੇ ਜ਼ਿੰਦਗੀ 'ਚ ਯਾਦ ਰੱਖਣਾ 14-15 ਕਰੋੜ ਲੋਕ ਜਿਹੜੇ ਹੈਗੇ ਨੇ ਉਹ ਤੁਹਾਡੀ ਇਹਨਾਂ ਕੀਤੇ ਕੰਮਾਂ ਦਾ ਮੁੱਲ ਜ਼ਰੂਰ ਪਾਉਂਦੇ ਰਹਿਣਗੇ। ਅੱਜ ਨਹੀਂ ਤੇ ਕੱਲ੍ਹ ਨੂੰ ਪਏਗਾ। ਦੁਨੀਆ ਦੇ ਵਿੱਚ 15 ਕਰੋੜ ਦੇ ਕਰੀਬ ਲੋਕ ਪੰਜਾਬੀ ਬੋਲਦੇ ਨੇ, ਜਿਸ 'ਚੋਂ 11-12 ਕਰੋੜ ਤੇ ਲਹਿੰਦੇ ਪੰਜਾਬ 'ਚ ਨੇ। ਔਰ ਆਪਣੀ ਬੋਲੀ ਪੰਜਾਬੀ ਲਿਖਿਆ ਕਰੋ, ਕਿਉਂਕਿ ਸਾਡੀ ਮਾਵਾਂ ਨੇ ਜਿਹੜਾ ਸਾਨੂੰ ਦੁੱਧ ਪਿਆਇਆ ਉਹ ਪੰਜਾਬਣਾਂ ਨੇ ਪਵਾਇਆ। ਉਰਦੂ ਵੀ ਬੋਲੋ, ਹੋਰ ਭਾਸ਼ਾਵਾਂ ਵੀ ਸਿੱਖੋ, ਅੰਗਰੇਜ਼ੀ ਸਿੱਖੋ। ਅਸੀਂ ਇੱਧਰ ਪੰਜਾਬੀ ਸਿੱਖਦੇ ਹਾਂ, ਹਿੰਦੀ ਸਿੱਖਦੇ ਹਾਂ, ਉਰਦੂ ਵੀ ਸਿੱਖ ਰਹੇ ਹਾਂ, ਅੰਗਰੇਜ਼ੀ ਤਾਂ ਬੋਲਦੇ ਬੋਲਦੇ ਚਲੋ ਅਮਰੀਕਾ 'ਚ ਰਹਿੰਦੇ ਹਾਂ, ਪਰ ਪੰਜਾਬੀ ਸਾਡੀ ਮਾਂ ਬੋਲੀ ਹੈ, ਇਸ ਨੂੰ ਨਹੀਂ ਵਿਸਾਰਨਾ। ਅਤੇ ਮੈਂ ਇੱਕ ਅਖਬਾਰ ਚਲਾਉਣਾ, ਉਹਦਾ ਨਾਂ ਹੈ ਪ੍ਰਦੇਸ਼ ਟਾਈਮਸ। ਪ੍ਰਦੇਸ਼ ਟਾਈਮ ਦਾ ਮਤਲਬ ਦੂਰ ਦੇਸ਼ ਜਿਹੜੀ ਅਖਬਾਰ ਨਿਕਲਦੀ ਆ, ਪੰਜਾਬ ਤੋਂ ਬਹੁਤ ਦੂਰ ਹੈ, ਇਸ ਲਈ ਪ੍ਰਦੇਸ਼ ਟਾਈਮ। ਉਸੇ ਨਾਂ ਦਾ ਟੀਵੀ ਹੈ, ਪ੍ਰਦੇਸ਼ ਟਾਈਮਸ ਟੀਵੀ। ਅਤੇ ਮੈਂ ਹਮੇਸ਼ਾ ਕੁਝ ਨਾ ਕੁਝ ਪੰਜਾਬੀ ਬੋਲੀ 'ਤੇ ਜ਼ਿਆਦਾਤਰ ਕੰਮ ਕਰਦਾ। ਮੈਨੂੰ ਵੀ ਤੁਹਾਡੇ ਇੱਕ ਸੱਜਣ ਦੇ ਕਹਿਣ ਮੁਤਾਬਕ ਕਿ ਘੱਟ ਲੋਕ ਦੇਖਣ ਵੱਧ ਦੇਖਣ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਆਪਣੀ ਗੱਲ ਕਹਿੰਦਿਆਂ ਨੇ ਜਾਣਾ। ਜਦੋਂ ਚਲੇ ਗਏ ਲੋਕ ਇਸ ਲਈ ਯਾਦ ਰੱਖਣਗੇ ਕਿ ਕਿਸੇ ਮਾਂ ਦੇ ਪੁੱਤਰ ਨੇ, ਜੋ ਪੰਜਾਬੀ ਮਾਂ ਦਾ ਪੁੱਤਰ ਸੀ, ਕੁਝ ਪੰਜਾਬੀ ਲਈ ਕਰਕੇ ਗਿਆ। ਤੁਸੀਂ ਵੀ ਪੰਜਾਬੀ ਲਈ ਬਹੁਤ ਕੁਝ ਕਰ ਰਹੇ ਹੋ। ਤੁਹਾਡਾ ਧੰਨਵਾਦ। ਜਿਉਂਦੇ ਵਸਦੇ ਰਹੋ। ਸਾਰਿਆਂ ਨੂੰ ਬਹੁਤ ਬਹੁਤ ਸਲਾਮ।